अस्सलाम वालेकुम की हाल है मित्रों प्यारे ਤੁਹਾਡਾ मैं ਤੁਹਾਡਾ ਮਿੱਤਰ ਤੁਹਾਡਾ ਮੇਲੀ ਤੁਹਾਡਾ ਬੇਲੀ ਤੁਹਾਡਾ ਸਭ ਦਾ ਸਾਂਝਾ ਆਬਜ਼ ਆ ਤੁਹਾਡੇ ਨਾਲ ਤੇ ਤੁਸੀਂ ਸਾਡੇ ਨਾਲ ਜੁੜੇ ਹੋ ਵੇਖ ਪੰਜਾਬ ਟੀਵੀ ਦੇ ਰਹੀ ਮਿੱਤਰੋ ਪਿਆਰੋ ਮੇਰੇ ਪਿੱਛੇ ਇੱਕ ਬੜੀ ਹੀ ਸੋਹਣੀ ਬਿਲਡਿੰਗ ਤੁਹਾਨੂੰ ਨਜ਼ਰ ਆ ਰਹੀ ਹੋਏਗੀ ਜਿਵੇਂ ਅਸੀਂ ਖਾਬਾਂ 'ਚ ਵੇਖਦੇ ਆ ਜਾਂ ਅਸੀਂ ਖਿਆਲਾਂ ਦੇ ਵਿੱਚ ਜਾਂ ਅਸੀਂ ਪੜ੍ਹਦੇ ਆ ਕਿਤਾਬਾਂ ਵਿੱਚ ਕਿ ਮਹਲ ਅਸੀਂ ਵੇਖਨੇ ਆ ਜਾਂ ਉਹਨਾਂ ਦਾ ਜ਼ਿਕਰ ਸੁਣਨੇ ਆ ਅੱਜ ਉਹਨਾਂ ਦੇ ਹੀ ਇੱਕ ਮਹਲ ਦੇ ਕੋਲ ਅਸੀਂ ਤੁਹਾਨੂੰ ਲੈ ਕੇ ਆਏ ਆ ਇਹਨੂੰ ਸਾਦਕਗੜ੍ਹ ਪੈਲੇਸ ਕਿਹਾ ਜਾਂਦਾ ਹੈ ਤੇ ਇਹਦੇ ਵਿੱਚ ਨਵਾਬ ਰਹਿੰਦੇ ਸਨ ਨਵਾਬਾਂ ਦਾ ਤੁਹਾਨੂੰ ਪਤਾ ਕਿ ਕਿੰਨਾ ਜੋਬਨ ਸੀ ਨਵਾਬਾਂ ਦੇ ਉੱਤੇ ਅਸੀਂ ਤੁਹਾਨੂੰ ਇਸ ਪੈਲੇਸ ਦਾ ਇਸ ਮਹਲ ਦਾ ਵਿਜ਼ਿਟ ਕਰਵਾਉਂਦੇ ਆ ਤੇ ਨਾਲ ਨਾਲ ਤੁਹਾਨੂੰ ਇਹਦੀ ਅਸੀਂ ਹਿਸਟਰੀ ਵੀ ਦੱਸਦੇ ਆ ਕਿ ਆ ਕਿਦੋਂ ਬਣਿਆ ਕੌਣ ਕੌਣ ਇਹਦੇ ਵਿੱਚ ਰਹਿੰਦਾ ਰਿਹਾ ਤੇ ਇਹਦੀ ਅੱਜ ਇਸ ਹਾਲਤ ਵਿੱਚ ਕਿਉਂ ਹੈ। मित्रों प्यारिओ रियासत बहावलपुर एक खुद मुख्तार रियासत सी। ਇਹਦੇ ਮਾਲਕ ਜਾਂ ਹੁਕਮਰਾਨ 1723 ਤੋਂ ਨਵਾਬ ਸਾਦਕ ਅਵਲ ਤੋਂ ਲੈ ਕੇ ਤੇ 1966 ਤੱਕ ਇਸ ਰਿਆਸਤ ਦੇ ਹੁਕਮਰਾਨ ਰਹੇ। ਇਸ ਰਿਆਸਤ ਤੇ 1723 ਤੋਂ 1966 ਤੱਕ ਕਿੰਨੇ ਨਵਾਬਾਂ ਨੇ ਹੁਕਮਰਾਨੀ ਕੀਤੀ ਤੇ ਰਿਆਸਤ ਬਹਾਵਲਪੁਰ ਦੇ ਵਿੱਚ ਕਿੰਨੇ ਮਹੱਲਾਤ ਬਣਾਏ, ਇਹ ਸਾਰੀ ਗੱਲਬਾਤ ਤੇ ਸਾਰੀ ਇਨਫੋਰਮੇਸ਼ਨ ਅਸੀਂ ਤੁਹਾਨੂੰ ਕਿਸੇ ਹੋਰ ਵੀਡੀਓ 'ਚ ਦਿਆਂਗੇ। ਫਿਲਹਾਲ ਅੱਜ ਅਸੀਂ ਤੁਹਾਡੇ ਨਾਲ ਸਾਦਕਗੜ੍ਹ ਪੈਲੇਸ ਦੀ ਗੱਲ ਕਰਾਂਗੇ। ਸਾਦਕਗੜ੍ਹ ਪੈਲੇਸ ਬਹਾਵਲਪੁਰ ਤੋਂ ਤਕਰੀਬਨ 53 ਕਿਲੋਮੀਟਰ ਦੂਰ ਇੱਕ ਕਸਬਾ ਡੇਰਾ ਨਵਾਬ ਵਿੱਚ ਮੌਜੂਦ ਹੈ। ਸਾਦਕਗੜ੍ਹ ਪੈਲੇਸ 1830 ਵਿੱਚ ਬਣਨਾ ਸ਼ੁਰੂ ਹੋਇਆ ਤੇ ਇਹਦੀ ਤਾਮੀਰ ਦਾ ਕੰਮ 1870 ਵਿੱਚ ਮੁਕੰਮਲ ਹੋਇਆ। ਸਾਦਕਗੜ੍ਹ ਪੈਲੇਸ ਦਾ ਟੋਟਲ ਰਕਬਾ 125 ਏਕੜ ਹੈ। ਸਾਦਕਗੜ੍ਹ ਪੈਲੇਸ ਵਿੱਚ 120 ਕਮਰੇ ਨੇ ਤੇ ਇੱਕ ਬੇਸਮੈਂਟ ਵੀ ਮੌਜੂਦ ਹੈ। ਬੇਸਮੈਂਟ ਦੇ ਇਸ ਤੋਂ ਇਲਾਵਾ 50 ਕਮਰੇ ਨੇ। 40 ਸਾਲ ਦੇ ਅਰਸੇ ਵਿੱਚ ਮੁਕੰਮਲ ਹੋਣ ਵਾਲਾ ਇਹ ਮਹਲ ਵੇਖ ਕੇ ਇਹ ਲੱਗਦਾ ਹੈ ਕਿ ਇਹਨੂੰ ਨਵਾਬ ਸਾਦਕ ਹੋਰਾਂ ਬੜੀ ਰੀਝ ਦੇ ਨਾਲ ਬਣਾਇਆ ਹੋਏਗਾ। ਸਾਦਕਗੜ੍ਹ ਪੈਲੇਸ ਦੀਆਂ ਟੋਟਲ 3 ਮੰਜ਼ਿਲਾਂ ਨੇ ਜਿਹਦੇ ਵਿੱਚ ਇੱਕ ਬੇਸਮੈਂਟ ਤੇ 2 ਦੂਸਰੀਆਂ ਮੰਜ਼ਿਲਾਂ ਨੇ। ਸਾਦਕਗੜ੍ਹ ਪੈਲੇਸ ਦੀ ਬੇਸਮੈਂਟ ਵਿੱਚ ਉਸ ਵੇਲੇ ਦਾ ਰਿਆਸਤ ਬਹਾਵਲਪੁਰ ਦਾ ਬੈਂਕ ਮੌਜੂਦ ਸੀ ਤੇ ਇਸ ਤੋਂ ਇਲਾਵਾ ਸਾਰੀ ਰਿਆਸਤ ਨੂੰ ਚਲਾਉਣ ਵਾਲੇ ਦਫ਼ਤਰ ਮੌਜੂਦ ਸਨ। ਪਰ ਅਫਸੋਸ ਨਾਲ ਕਹਿਣਾ ਪੈ ਰਿਹਾ ਹੈ ਕਿ ਅੱਜ ਕੱਲ੍ਹ ਇਸ ਮਹਲ ਦੀ ਬੇਸਮੈਂਟ ਵਿੱਚ ਸਿਰਫ ਚਮਗਾਦੜਾਂ ਤੇ ਸੱਪਾਂ ਦਾ ਰਾਜ ਹੈ। ਸਾਦਕਗੜ੍ਹ ਪੈਲੇਸ ਦੇ ਬਿਲਕੁਲ ਸਾਹਮਣੇ ਇੱਕ ਬਾਰਾਦਰੀ ਬਣਾਈ ਗਈ ਸੀ ਜਿਹਦੇ ਆਲ ਦੁਆਲ ਲੌਨ ਮੌਜੂਦ ਨੇ ਜਿਹਦੇ ਵਿੱਚ ਕਿਸੇ ਵੇਲੇ ਨਵਾਬ ਸਾਹਿਬ ਚਹਿਲ ਕਦਮੀ ਕਰਦੇ ਹੋਣਗੇ। ਮਹਲ ਦੀ ਪਿਛਲੀ ਸਾਈਡ ਤੋਂ ਬੇਸਮੈਂਟ ਵਿੱਚ ਦਾਖਲ ਹੋਇਆ ਜਾਂਦਾ ਸੀ। ਮਹਲ ਵਿੱਚ ਮੌਜੂਦ ਹਰ ਕਮਰੇ ਦਾ ਹਰ ਹਾਲ ਦਾ ਕੰਮ ਬੜੀ ਨਫਾਸਤ ਨਾਲ ਕੀਤਾ ਗਿਆ ਸੀ। ਸਾਦਕਗੜ੍ਹ ਪੈਲੇਸ ਵਿੱਚ ਲੱਗੇ ਹੋਏ ਸ਼ੀਸ਼ੇ ਬੈਲਜੀਅਮ ਤੋਂ ਇੰਪੋਰਟ ਕੀਤੇ ਗਏ ਸਨ। ਸਾਦਕਗੜ੍ਹ ਪੈਲੇਸ ਵਿੱਚ ਇੱਕ ਵੱਡਾ ਡਾਈਨਿੰਗ ਹਾਲ ਵੀ ਮੌਜੂਦ ਹੈ ਜਿੱਥੇ ਨਵਾਬ ਸਾਹਿਬ ਆਪਣੇ ਮਹਿਮਾਨਾਂ ਦੇ ਨਾਲ ਖਾਣਾ ਖਾਂਦੇ ਸਨ। ਆਖਿਆ ਜਾਂਦਾ ਹੈ ਕਿ ਇਸ ਪੈਲੇਸ ਵਿੱਚ ਇਸਤੇਮਾਲ ਹੋਣ ਵਾਲੇ ਸਾਰੇ ਬਰਤਨ ਸੋਨੇ ਦੇ ਸਨ ਜਿੱਥੋਂ ਇਹ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਨਵਾਬ ਸਾਹਿਬ ਕਿੰਨੀ ਸ਼ਾਹਾਨਾ ਜ਼ਿੰਦਗੀ ਗੁਜ਼ਾਰਦੇ ਸਨ। ਤਕਰੀਬਨ ਪੌਣੇ 200 ਸਾਲ ਪਹਿਲੇ ਬਣਨ ਵਾਲਾ ਇਹ ਮਹਲ ਉਹਦੀ ਤਾਮੀਰ ਨੂੰ ਵੇਖਦਿਆਂ ਹੋਇਆਂ ਇਹ ਜ਼ਾਹਰ ਹੁੰਦਾ ਹੈ ਕਿ ਉਦੋਂ ਹਰ ਚੀਜ਼ ਨੂੰ ਬੜੀ ਨਫਾਸਤ ਦੇ ਨਾਲ ਬਣਾਇਆ ਗਿਆ। ਮਹਲ ਦੇ ਸਾਰੇ ਫਰਸ਼ ਇੱਟ ਟਾਇਲ ਹਰ ਚੀਜ਼ ਬੜੀ ਨਫਾਸਤ ਨਾਲ ਲੱਗੀ ਹੋਈ ਹੈ। ਇਸ ਮਹਲ ਦੇ ਤਹਿਖਾਨੇ 'ਚੋਂ ਦੂਸਰੇ ਮਹੱਲਾਤ ਵੱਲ ਰਾਸਤੇ ਜਾਂਦੇ ਨੇ। ਸਾਦਕਗੜ੍ਹ ਪੈਲੇਸ ਦੇ ਨਾਲ ਇੱਕ ਬਹੁਤ ਸੋਹਣੀ ਮਸਜਿਦ ਵੀ ਹੈ ਜਿਹੜੀ ਬਹੁਤ ਵੱਡੀ ਤੇ ਨਹੀਂ ਪਰ ਬਹੁਤ ਸੋਹਣੀ ਹੈ। ਸਾਦਕਗੜ੍ਹ ਪੈਲੇਸ ਦੇ ਫੰਨੇ ਤਾਮੀਰ ਨੂੰ ਇਹਦੀ ਖੂਬਸੂਰਤੀ ਨੂੰ ਵੇਖਣ ਲਈ ਅੱਜ ਵੀ ਲੋਕ ਪੂਰੀ ਦੁਨੀਆ 'ਚੋਂ ਆਉਂਦੇ ਨੇ।
ਇਸ ਮਹੱਲ ਵਿੱਚ ਰਹਿਣ ਵਾਲੇ ਵਾਸੀ ਕੁਝ ਇਸ ਦੁਨੀਆ ਤੋਂ ਟੁਰ ਗਏ ਤੇ ਕੁਝ ਇਸ ਰਿਆਸਤ ਨੂੰ ਛੱਡ ਕੇ ਮੁਲਕ ਤੋਂ ਬਾਹਰ ਟੁਰ ਗਏ। ਇਸ ਸ਼ਾਨੋ ਸ਼ੌਕਤ ਵਾਲੇ ਮਹੱਲ ਨੂੰ ਉਦਾਸ ਛੱਡ ਗਏ। ਇਹ ਮਹੱਲ ਅੱਜ ਵੀ ਇਹ ਦੱਸ ਰਿਹਾ ਹੈ ਕਿ ਮੇਰੇ ਵਿੱਚ ਰਹਿਣ ਵਾਲੇ ਲੋਕ ਬਹੁਤ ਸ਼ਾਨੋ ਸ਼ੌਕਤ ਨਾਲ ਰਹਿੰਦੇ ਸਨ। 1870 ਤੋਂ ਲੈ ਕੇ 1966 ਤੱਕ ਇਸ ਮਹੱਲ ਵਿੱਚ ਸੈਂਕੜਾਂ ਲੋਕ ਆਏ ਹੋਣਗੇ, ਸੈਂਕੜਾਂ ਲੋਕ ਇੱਥੇ ਰਹੇ ਹੋਣਗੇ। ਇੰਨੇ ਲੋਕਾਂ ਨੂੰ ਪਨਾਹ ਦੇਣ ਵਾਲਾ ਇਹ ਮਹੱਲ, ਇੰਨੇ ਲੋਕਾਂ ਦੇ ਸਿਰ ਲੁਕਾਉਣ ਵਾਲਾ ਇਹ ਮਹੱਲ ਅੱਜ ਇਕੱਲਾ ਖੜਾ ਹੈ, ਜਿਹਦੀ ਨਾ ਕਦੀ ਰੈਨੋਵੇਸ਼ਨ ਹੋਈ, ਜਿਹਦੀ ਨਾ ਉਂਝ ਦੇਖਭਾਲ ਕੀਤੀ ਗਈ ਜਿਵੇਂ ਕਰਨੀ ਚਾਹੀਦੀ ਸੀ, ਜਿਹੜਾ ਅੱਜ ਵੀਰਾਨ ਖੜਾ ਹੈ, ਜਿਹੜਾ ਅੱਜ ਬਹੁਤ ਦੁਖੀ ਹੈ। ਇਸ ਮਹੱਲ ਦੇ ਸਨਾਟੇ ਨੂੰ ਵੇਖਦਿਆਂ ਹੋਇਆਂ, ਇਸ ਮਹੱਲ ਦੀ ਇਹ ਹਾਲਤ ਵੇਖਦਿਆਂ ਹੋਇਆਂ ਦਿਲ ਬਹੁਤ ਦੁਖੀ ਹੋਇਆ ਕਿ ਇਸ ਅਜ਼ੀਮ ਬਿਲਡਿੰਗ ਦੀ ਕੇਅਰ ਨਹੀਂ ਕੀਤੀ ਗਈ। ਸਾਨੂੰ ਚਾਹੀਦਾ ਹੈ ਕਿ ਇਹ ਸਾਡਾ ਵਿਰਸਾ ਹੈ, ਅਸੀਂ ਇਹਦੀ ਬਹੁਤ ਜ਼ਿਆਦਾ ਕੇਅਰ ਕਰੀਏ, ਅਸੀਂ ਇਹਦਾ ਬਹੁਤ ਖਿਆਲ ਰੱਖੀਏ। ਜੇ ਅੱਜ ਅਸੀਂ ਆਪਣੇ ਵਿਰਸੇ ਦੀ ਕੇਅਰ ਨਾ ਕੀਤੀ ਤੇ ਸਾਡਾ ਵਿਰਸਾ ਸਾਨੂੰ ਸਿਰਫ ਕਿਤਾਬਾਂ 'ਚੋਂ ਲੱਭੇਗਾ। ਇਸ ਦੁਆ ਦੇ ਨਾਲ ਕਿ ਇੰਸ਼ਾਅੱਲਾ ਕੋਈ ਘਰ ਵੀਰਾਨ ਨਾ ਹੋਵੇ, ਅੱਜ ਦੀ ਵੀਡੀਓ ਨੂੰ ਮੁਕਾਉਂਦੇ ਹਾਂ। ਮੈਨੂੰ ਦਿਓ ਇਜਾਜ਼ਤ। ਆਪਣਾ ਤੇ ਆਪਣੇ ਆਲ ਦੁਆਲ ਦਾ ਰੱਖਿਆ ਜੇ ਢੇਰ ਸਾਰਾ ਖਿਆਲ। ਮੇਰਾ ਪਿਆਰ, ਮੇਰੀਆਂ ਮੁਹੱਬਤਾਂ ਤੁਹਾਡੇ ਸਾਰਿਆਂ ਦੇ ਨਾਲ। ਜਿਉਂਦੇ ਵਸੋ ਤੇ ਖਿੜ ਖਿੜ ਹੱਸੋ। ਰੱਬ ਰਾਖਾ।